ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪਾਉਣ ਹੋਵੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ। 1981 ਦੇ ਵਿੱਚ ਸ਼ੁਰੂ ਹੋਇਆ ਮਸਲਾ ਜਿਹਨੇ ਕਪੂਰੀ ਮੋਰਚੇ ਨੂੰ ਜਨਮ ਦਿੱਤਾ। ਫਿਰ ਕਪੂਰੀ ਮੋਰਚਾ ਅਤੇ ਅੰਮ੍ਰਿਤਸਰ ਦੇ ਵਿੱਚ ਲੱਗਿਆ ਮੋਰਚਾ ਇੱਕ ਹੋ ਗਏ, ਜਿਹਨੂੰ ਧਰਮ ਯੁੱਧ ਮੋਰਚਾ ਨਾਮ ਦਿੱਤਾ ਗਿਆ। ਧਰਮ ਯੁੱਧ ਮੋਰਚਾ ਸਾਕਾ ਨੀਲਾ ਤਾਰਾ ਜਿਹੜਾ ਜੀ ਉਹ ਨਿਬੜਿਆ। ਸਾਕਾ ਨੀਲਾ ਤਾਰਾ ਤੋਂ ਬਾਅਦ 1992 ਤੱਕ ਜਿਸ ਤਰੀਕੇ ਦੇ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਅੱਤਵਾਦ ਨੇ ਪੰਜਾਬ ਦਾ ਨੁਕਸਾਨ ਕੀਤਾ, ਉਹ ਅੱਜ ਵੀ ਪੰਜਾਬ ਭੁਗਤ ਰਿਹਾ। SYL ਦਾ ਮਸਲਾ, ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਇੱਕ ਵਾਰੀ ਫੇਰ ਬਸਤੇ 'ਚੋਂ ਬਾਹਰ ਕੱਢਿਆ ਗਿਆ ਔਰ ਇਹ ਅਜਿਹਾ ਜਿੰਨ ਹੈ ਜਿਹਦੇ ਉੱਤੇ ਰਜਵੀਂ ਸਿਆਸਤ ਪਿਛਲੇ ਸਮੇਂ ਦੇ ਦੌਰਾਨ ਹੁੰਦੀ ਰਹੀ ਹੈ। ਇਹਦੇ 'ਚ ਕੋਈ ਸਿਆਸਤਦਾਨ ਜਿਹੜਾ ਪੁਰਾਣੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਉਹ ਅਣਭਿੱਜ ਨਹੀਂ ਗਾ ਇਹਦੇ ਵਿੱਚ। ਜੇ ਜਦੋਂ 1981 ਦੇ ਵਿੱਚ ਇਹ ਸਮਝੌਤਾ ਹੁੰਦਾ ਅਤੇ ਉਸ ਤੋਂ ਬਾਅਦ ਚੌਧਰੀ ਦੇਵੀ ਲਾਲ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਸੀ, ਉਹ ਹਰਿਆਣਾ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਨਾ ਹੁੰਦੇ ਤਾਂ ਇਹ ਨਹਿਰ ਦਾ ਸਮਝੌਤਾ ਸਿਰੇ ਨਹੀਂ ਸੀ ਚੜ੍ਹਨਾ। ਜਦੋਂ ਕਬੂਰੀ 'ਚ ਟੱਕ ਲੱਗਦਾ ਹੈ ਤਾਂ ਉੱਥੇ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਰੀ ਆਉਂਦੇ ਆ ਅਤੇ ਉਹਨਾਂ ਨੂੰ ਚਾਂਦੀ ਦੀ ਕਹੀ ਜਿਹੜੀ ਆ ਉਹ ਪੇਸ਼ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਹੋਰੀ, ਜਿਹੜੇ ਕਿ ਅੱਜ ਮੌਜੂਦਾ ਮੁੱਖ ਮੰਤਰੀ ਨੇ। ਇੰਨਾ ਜ਼ਰੂਰ ਹੈ ਕਿ 2002 ਤੋਂ 2007 ਦੀ ਜਿਹੜੀ ਟਨਿਓਰ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਉਦੋਂ ਉਹਨਾਂ ਨੇ ਪੁਰਾਣੇ ਜਿਹੜੇ ਸਮਝੌਤੇ ਸੀ ਉਹ ਰੱਦ ਕੀਤੇ ਸੀ ਔਰ ਇਹਨੂੰ ਲੈ ਕੇ ਜਿਹੜਾ ਰਾਸ਼ਟਰਪਤੀ ਸੀ ਉਹਨਾਂ ਨੇ ਸਲਾਹ ਮੰਗੀ ਸੀ ਸੁਪਰੀਮ ਕੋਰਟ ਤੋਂ। ਉਹੀ ਮਾਮਲਾ ਜਿਹੜਾ ਅਦਾਲਤ ਦੇ ਵਿੱਚ ਚੱਲ ਰਿਹਾ। ਸੁਪਰੀਮ ਕੋਰਟ ਨੇ ਇੱਕ ਵਾਰੀ ਫੇਰ ਗੱਲ ਆਖੀ ਆ। ਇਹ ਤੋਂ ਪਹਿਲਾਂ ਕਿ ਸੁਪਰੀਮ ਕੋਰਟ ਦੀ ਗੱਲ ਕਰਾਂ, ਇੱਕ ਹੋਰ ਅਹਿਮ ਗੱਲ ਜਿਹੜੀ ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਕਿ ਜਦੋਂ ਅਕਾਲੀ BJP ਸਰਕਾਰ ਸੀ ਅਤੇ ਤੁਹਾਨੂੰ ਯਾਦ ਹੋਣਾ ਉਹਨਾਂ ਨੇ ਇਹ ਗੱਲ ਕਹੀ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਅਸੀਂ ਕੰਮ ਹੀ ਨਿਬੇੜਤਾ ਸਤਲੁਜ ਯਮੁਨਾ ਲਿੰਕ ਨਹਿਰ ਵਾਲਾ, ਅਤੇ ਇਹ ਜਿਹੜੀਆਂ ਜ਼ਮੀਨਾਂ ਨੇ ਅਸੀਂ ਦੇਤੀਆਂ ਕਿਸਾਨਾਂ ਨੂੰ, ਉਹਨਾਂ ਦੇ ਨਾਂ ਦੇ ਉੱਤੇ ਇੰਤਕਾਲ ਚੜ੍ਹਾਤੇ ਅਤੇ ਅਕਾਲੀ ਦਲ ਨੇ ਟਰੈਕਟਰ ਟਰਾਲੀਆਂ JBC ਮਸ਼ੀਨਾਂ ਲਾ ਕੇ ਨਹਿਰ ਨੂੰ ਪੂਰਨ ਦਾ ਡਰਾਮਾ ਵੀ ਕੀਤਾ ਸੀ। ਇਹ ਡਰਾਮਾ ਇੱਥੇ ਰਾਜਪੁਰਾ ਜ਼ੀਰਕਪੁਰ ਰੋਡ ਦੇ ਉੱਤੇ ਲੰਘਦੀ ਜਿਹੜੀ SYL ਹੈ ਉੱਥੇ ਕੀਤਾ ਗਿਆ। ਜਦੋਂ ਇੱਧਰ JBC ਮਸ਼ੀਨਾਂ ਚੱਲ ਰਹੀਆਂ ਸੀ, ਉੱਧਰ ਉਹ ਐਨ ਪਿੱਛੇ ਜਿੱਥੋਂ ਕਿ ਇਹ ਨਿਕਲਦੀ ਆ ਨਹਿਰ, ਉੱਥੇ ਰੁੱਖ ਵੱਢ ਕੇ ਟਰਾਲੀਆਂ ਭਰ ਕੇ ਜਥੇਦਾਰਾਂ ਨੇ ਗਾਇਬ ਜਿਹੜੀਆਂ ਜੀ ਉਹ ਕਰ ਦਿੱਤੀਆਂ। ਹੁਣ ਜਿਹੜੀ ਸੁਪਰੀਮ ਕੋਰਟ ਆ ਉਹਦੇ ਬੈਂਚ ਨੇ ਇਹ ਗੱਲ ਕਹੀ ਆ ਕਿ ਸਿਖਰਲੇ ਸਿਆਸੀ ਪੱਧਰ ਦੇ ਉੱਤੇ ਗੱਲਬਾਤ ਹੋਵੇ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ, ਭਾਵ ਉਹਨਾਂ ਦੋਨਾਂ ਮੁੱਖ ਮੰਤਰੀਆਂ ਨੂੰ ਇਹਦੇ ਸੰਬੰਧੀ ਗੱਲਬਾਤ ਕਰਨ ਦੇ ਵਾਸਤੇ ਆਖਿਆ। ਇਹ ਵੀ ਕਿਹਾ ਕਿ ਉਹ ਦੱਸਣ ਕਿ ਇਹ ਗੱਲਬਾਤ ਦੇ ਰਾਹੀਂ ਕੋਈ ਹੱਲ ਕਰ ਸਕਦੇ ਆ ਜਾਂ ਨਹੀਂ। ਅਗਲੀ ਸੁਣਵਾਈ ਅਗਸਤ ਦੇ ਤੀਜੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਹੁਣ ਸਵਾਲ ਵੱਡਾ ਇਹ ਖੜਾ ਹੋ ਜਾਂਦਾ ਕਿ ਇਹ ਗੱਲਬਾਤ ਹੋਊਗੀ। ਦੂਜਾ ਇਹ ਕਿ ਜੇ ਗੱਲਬਾਤ ਹੁੰਦੀ ਆ ਤਾਂ ਉਹਦੇ ਵਿੱਚੋਂ ਕੁਛ ਨਿਕਲ ਸਕਦਾ, ਸ਼ਾਇਦ ਨਹੀਂ। ਇਹਦੇ ਵਿੱਚੋਂ ਕਿਉਂਕਿ ਨਿਕਲਣਾ ਤਾਂ ਹੋਵੇ ਨਾ ਜੇ ਇਹ ਕਹੇ ਵੀ ਕਿੰਨੇ ਕਿਊਸਕ ਪਾਣੀ ਤੁਸੀਂ ਮੰਗਦੇ ਹੋ ਅਤੇ ਅਸੀਂ ਕਿੰਨਾ ਦੇ ਸਕਦੇ ਹਾਂ, ਜਦੋਂ ਪੰਜਾਬ ਕੋਲ ਪਾਣੀ ਹੈ ਨਹੀਂ ਗਾ। ਪੰਜਾਬ ਕਿਉਂਕਿ 1981 ਦੇ ਵਿੱਚ ਅਤੇ 2020 ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਦੋਂ ਪੰਜਾਬ ਵਾਕਿਆ ਹੀ ਚਲੋ 5 ਆਬ ਨਹੀਂ ਅਤੇ ਘੱਟੋ ਘੱਟ 2.5 ਆਬ ਤਾਂ ਹੁੰਦਾ ਸੀ। ਦਰਿਆਵਾਂ ਦੇ ਵਿੱਚ ਪਾਣੀ ਹੁੰਦਾ ਸੀ, ਪਾਣੀ ਦੀ ਸ਼ੁੱਧਤਾ ਹੁੰਦੀ ਸੀ। ਉਦੋਂ ਬਾਅਦ ਹੌਲੀ ਹੌਲੀ ਦਰਿਆ ਜਿਹੜੇ ਸੀ ਉਹ ਨਾਲੀਆਂ ਦਾ ਰੂਪ ਧਾਰਨ ਕਰ ਗਏ। ਜੋ ਗੰਦ ਜਿਹੜਾ ਜੀ ਦਰਿਆਵਾਂ ਦੇ ਵਿੱਚ ਸੁੱਟ ਕੇ ਸੱਤਿਆਨਾਸ਼ ਪੰਜਾਬ ਦਾ ਕਰ ਦਿੱਤਾ ਗਿਆ। ਪੰਜਾਬ ਦਾ ਧਰਤੀ ਹੇਠਲਾ ਪਾਣੀ ਝੋਨੇ ਦੀ ਵਜ੍ਹਾ ਕਰਕੇ ਡੇ ਬਾਈ ਡੇ ਖਤਮ ਹੁੰਦਾ ਜਾ ਰਿਹਾ ਅਤੇ ਮਾਹਰ ਇਹ ਕਹਿੰਦੇ ਆ ਕਿ ਅਗਲੇ ਕੁਝ ਸਾਲਾਂ ਤੋਂ ਦੌਰਾਨ ਪੰਜਾਬ ਨੇ ਬੰਜਰ ਬਣ ਜਾਣਾ। ਇਹਦੇ ਵਿੱਚ ਜੇ ਕੋਈ ਇਹ ਕਹੇ ਕਿ ਨਹਿਰ ਕੱਢੋ ਇੱਥੋਂ ਅਤੇ ਜਿਹੜਾ ਬਚਦਾ ਖੁੱਚਦਾ ਪਾਣੀ ਆ ਉਹ ਦੂਜੇ ਸੂਬੇ ਨੂੰ ਦੇ ਦਿਓ, ਹੁਣ ਸਵਾਲ ਫਿਰ ਉਹੀ ਜਿਹੜਾ ਉਹ ਖੜਾ ਹੋ ਜਾਂਦਾ ਹੈ ਕਿ ਜਿਹੜੇ ਰਾਈਪੇਰੀਅਨ ਕਾਨੂੰਨ ਨੇ ਉਹਨਾਂ ਦੀ ਗੱਲ ਨਹੀਂ ਹੁੰਦੀ। ਜੇ ਉਹਨਾਂ ਦੇ ਮੁਤਾਬਕ ਜਿਹੜਾ ਜੀ ਇਹ ਹੋਵੇ ਤਾਂ ਪੰਜਾਬ ਦਾ ਪਾਣੀ ਕਿਤੇ ਨਹੀਂ ਜਾਂਦਾ, ਕਿਉਂਕਿ ਉਹ ਕਾਨੂੰਨ ਇਹ ਕਹਿੰਦੇ ਆ ਕਿ ਜਿਹੜੇ ਸੂਬੇ ਦੇ ਵਿੱਚੋਂ ਇਹ ਦਰਿਆ ਨਿਕਲਦੇ ਆ ਉਹਦੇ ਉੱਤੇ ਇਹ ਲਾਗੂ ਹੁੰਦਾ। ਪਹਿਲਾਂ ਉਹਦੀ ਲੋੜ
ਜੇ ਉਹਦੇ ਕੋਲੇ ਲੋੜ ਤੋਂ ਵੱਧ ਹੋਵੇ ਤੇ ਗਾਂ ਉਹ ਕਿਸੇ ਨੂੰ ਪਾਣੀ ਜਿਹੜਾ ਜੀ ਉਹ ਦੇ ਦੇ। ਤਾਂ ਮਸਲਾ ਇੱਕ ਵਾਰੀ ਫੇਰ ਭਖੂਗਾ, ਸਿਆਸਤ ਇੱਕ ਵਾਰੀ ਫੇਰ ਹੋਊਗੀ। ਜਿਹੜੇ ਕਾਗਜ਼ੀ ਕੁਰਬਾਨੀਆਂ ਦੇਣ ਵਾਲੇ ਨੇ ਉਹ ਫੇਰ ਟੱਪਣਗੇ ਕਿ ਅਸੀਂ ਹੁਣ ਕੁਰਬਾਨੀ ਜਿਹੜੀ ਦੇਣ ਦੇ ਵਾਸਤੇ ਤਿਆਰ ਹਾਂ। ਮੈਂ 81 ਤੋਂ ਤਾਂ ਗੱਲ ਸ਼ੁਰੂ ਕੀਤੀ ਸੀ, 81 ਤੋਂ ਲਾ ਲਓ, 84 ਵਾਲਾ ਦੌਰ ਲਾ ਲਓ, 92 ਵਾਲਾ ਦੌਰ ਲਾ ਲਓ, ਕਿੰਨੀਆਂ ਕੁ ਕੁਰਬਾਨੀਆਂ ਇਹਨਾਂ ਜਿਹੜਾ ਸਿਆਸਤਦਾਨਾਂ ਨੇ ਕੀਤੀਆਂ ਤੁਹਾਡੇ ਸਾਹਮਣੇ ਆ ਜਾਣਗੀਆਂ। ਕਿੰਨੇ ਕੁ ਲੋਕਾਂ ਦੇ ਪੁੱਤ ਮਰੇ ਉਹ ਵੀ ਸਾਰੇ ਜਿਹੜਾ ਜੀ ਉਹ ਸਾਹਮਣੇ ਆ ਜਾਣਗੇ। ਤਾਂ ਇੱਕ ਵਾਰੀ ਫੇਰ ਮਸਲਾ ਭਖਣ ਦੀ ਉਡੀਕ ਜਿਹੜੀ ਉਹ ਕਰ ਰਿਹਾ। ਹੋ ਸਕਦਾ ਕਿਸਾਨਾਂ ਦਾ ਅੰਦੋਲਨ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਉਹ ਕਿਤੇ ਜ਼ੋਰ ਨਾ ਫੜ ਜੇ, ਇਹਦੇ ਕਰਕੇ ਵੀ ਇਹ ਜਿਹੜਾ ਜੀ ਦੁਬਾਰਾ ਫੇਰ ਬਸਤੇ 'ਚੋਂ ਕੱਢਿਆ ਹੋ ਸਕਦਾ ਮਸਲਾ। ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕਰਕੇ ਸੰਵਿਧਾਨ ਦੀ ਜਿਹੜੀ ਇਹ ਪ੍ਰਸਤਾਵਨਾ ਹੈ ਉਹਦੇ ਵਿੱਚੋਂ ਸਮਾਜਵਾਦੀ ਤੇ ਧਰਮ ਨਿਰਪੱਖ ਵਰਗੇ ਸ਼ਬਦਾਂ ਨੂੰ ਹਟਾਏ ਜਾਣ ਦੀ ਮੰਗ ਕੀਤੀ ਗਈ ਹੈ। ਇਹ ਦੋਵੇਂ ਸ਼ਬਦ 42ਵੀਂ ਸੰਵਿਧਾਨਕ ਸੋਧ ਦੇ ਤਹਿਤ ਸ਼ਾਮਲ ਕੀਤੇ ਗਏ ਸੀ। ਜਨਹਿਤ ਪਟੀਸ਼ਨ ਦੇ ਵਿੱਚ ਦਾਅਵਾ ਕੀਤਾ ਗਿਆ ਕਿ 1976 ਦੇ ਵਿੱਚ ਕੀਤੀ ਸੋਧ ਭਾਰਤ ਦੇ ਇਤਿਹਾਸਕ ਤੇ ਸੱਭਿਆਚਾਰਕ ਵਿਸ਼ਾ ਵਸਤੂ ਸਣੇ ਸੰਵਿਧਾਨਕ ਅਕੀਦਿਆਂ ਦੇ ਖਿਲਾਫ ਵਰਜੀ ਹੈ। ਪਟੀਸ਼ਨਰ ਨੇ ਇਹ ਕਿਹਾ ਕਿ ਇਹ ਸੰਵਿਧਾਨ ਦੀ ਧਾਰਾ 19/1A ਤੇ 25 ਦਾ ਉਲੰਘਣ ਹੈ। ਪਟੀਸ਼ਨਰਾਂ ਨੇ ਇਹ ਕਿਹਾ ਕਿ ਰਾਜ ਦੀ ਕਮਿਊਨਿਸਟ ਥਿਊਰੀ ਨੂੰ ਭਾਰਤੀ ਸੰਦਰਭ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ ਤੇ ਇਹ ਭਾਰਤ ਦੇ ਸਮਾਜਿਕ ਆਰਥਿਕ ਹਾਲਾਤ ਤੇ ਧਾਰਮਿਕ ਭਾਵਨਾਵਾਂ ਦੇ ਉਲਟ ਹੈ। ਵਕੀਲ ਬਲਰਾਮ ਸਿੰਘ ਤੇ ਕਰੁਣੇਸ਼ ਕੁਮਾਰ ਸ਼ੁਕਲਾ ਤੇ ਪ੍ਰਵੇਸ਼ ਕੁਮਾਰ ਦੇ ਵੱਲੋਂ ਦਾਖਲ ਪਟੀਸ਼ਨ ਦੇ ਵਿੱਚ ਇਹਨਾਂ ਦੋਵਾਂ ਸ਼ਬਦਾਂ ਨੂੰ ਇਹਦੇ ਵਿੱਚੋਂ ਹਟਾਉਣ ਲਈ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਤੁਸੀਂ ਦੇਖੋ ਕਿ ਛੇੜਛਾੜ ਜਿਹੜੀ ਆਪਾਂ ਅਕਸਰ ਜ਼ਿਕਰ ਕਰਦੇ ਹਾਂ, ਚਾਹੇ ਉਹ ਇਤਿਹਾਸ ਦੇ ਨਾਲ ਹੈ, ਚਾਹੇ ਉਹ ਸੰਵਿਧਾਨ ਦੇ ਨਾਲ ਹੈ, ਉਹ ਨਿਰੰਤਰ ਜਾਰੀ ਹੈ। ਕਿਸੇ ਨਾ ਕਿਸੇ ਰੂਪ ਦੇ ਵਿੱਚ ਨਿਰੰਤਰ ਜਿਹੜੀ ਜੀ ਉਹ ਜਾਰੀ ਹੈ। ਜਦੋਂ ਇੱਕ ਪਾਸੇ ਇਸ ਗੱਲ ਦੇ ਉੱਤੇ ਸਵਾਲ ਉੱਠ ਰਿਹਾ ਹੈ ਕਿ ਭਾਰਤ ਜਿਹੜਾ ਕਿ ਧਰਮ ਨਿਰਪੱਖ ਸੰਵਿਧਾਨ ਮੁਤਾਬਕ ਮੁਲਕ ਹੈ, ਉਹਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਇੱਕ ਫਿਰਕੇ ਦੇ ਨਾਲ ਸੰਬੰਧਿਤ ਜਿਹੜਾ ਧਾਰਮਿਕ ਅਸਥਾਨ ਹੈ ਉਹਦਾ ਨੀਂਹ ਪੱਥਰ ਰੱਖਣ ਕਿਉਂ ਜਾ ਰਹੇ ਆ। ਅਗਲਿਆਂ ਨੇ ਉਹ ਪਟੀਸ਼ਨ ਜਿਹੜੀ ਦਾਇਰ ਕਰਤੀ ਵੀ ਇਹ ਮਾਮਲਾ ਹੀ ਕੱਢੋ, ਭਾਰਤ ਦੇ ਵਿੱਚੋਂ ਧਰਮ ਨਿਰਪੱਖ ਵਾਲਾ ਮਾਮਲਾ ਹੀ ਕੱਢ ਦਿਓ ਉਹਦੇ ਵਿੱਚੋਂ, ਸੰਵਿਧਾਨ ਦੇ ਵਿੱਚੋਂ। ਨਾ ਰਹੂ ਬਾਂਸ ਨਾ ਵੱਜੂ ਬੰਸਰੀ, ਮਤਲਬ ਕਿ ਜਿਹੜਾ ਇੱਕ ਰਾਸ਼ਟਰ ਵੱਲ ਨੂੰ ਜਿਹੜਾ ਕਦਮ ਵਧਾਇਆ ਜਾ ਸਕੇ। ਜਦੋਂ ਵਨ ਨੇਸ਼ਨ ਵਨ ਲੈਂਗੁਏਜ, ਵਨ ਨੇਸ਼ਨ ਵਨ ਮੰਡੀ, ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲਦਾ ਹੈ, ਇਹ ਉਸ ਪਾਸੇ ਵੱਲ ਨੂੰ ਹੀ ਜਿਹੜਾ ਜੀ ਗਾਂਹ ਕਿਹਾ ਜਾ ਸਕਦਾ। ਜੇ ਗੱਲ ਸੰਵਿਧਾਨ ਦੀ ਚੱਲੀ ਹੈ ਤਾਂ ਸੰਵਿਧਾਨ ਦੀਆਂ ਧੱਜੀਆਂ ਉੱਡ ਰਹੀਆਂ ਨੇ ਰਾਜਸਥਾਨ ਦੇ ਵਿੱਚ, ਜਿੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਟਲਾਂ 'ਚ ਰੱਖੇ ਹੋਏ ਆ। ਕਰੋੜਾਂ ਰੁਪਈਏ ਦਾ ਖਰਚਾ ਆਪਣੀ ਗੱਦੀ ਨੂੰ ਬਚਾਉਣ ਦੇ ਵਾਸਤੇ ਕੀਤਾ ਜਾ ਰਿਹਾ, ਨਾ ਕਿ ਸੰਵਿਧਾਨ ਨੂੰ ਬਚਾਉਣ ਦੇ ਵਾਸਤੇ। ਲੋਕਾਂ ਨੂੰ ਪੁੱਛਦਾ ਕੌਣ ਹੈ ਵੈਸੇ? ਸੰਵਿਧਾਨ ਨੂੰ ਕੌਣ ਜਿਹੜਾ ਜੀ ਉਹ ਪੁੱਛਦਾ? ਲੋਕਾਂ ਨੇ ਸਹੀ ਮਾਇਨਿਆਂ ਦੇ ਵਿੱਚ ਰਾਜਸਥਾਨ ਦੇ ਲੋਕਾਂ ਨੇ ਅਸ਼ੋਕ ਗਹਿਲੋਤ ਹੋਰਾਂ ਨੂੰ ਮੁੱਖ ਮੰਤਰੀ ਚੁਣਿਆ ਹੀ ਨਹੀਂ ਸੀ। ਰਾਜਸਥਾਨ ਦੇ ਵਿੱਚ ਕੰਮ ਕੀਤਾ ਸੀ ਸਚਿਨ ਪਾਇਲਟ ਹੋਰਾਂ ਨੇ। ਸਚਿਨ ਪਾਇਲਟ ਹੋਰਾਂ ਨੂੰ ਲਾਂਭੇ ਕਰਕੇ ਜਿਹੜੇ ਅਸ਼ੋਕ ਗਹਿਲੋਤ ਹੋਰੀ ਗੱਦੀ ਦੇ ਉੱਤੇ ਕਾਬਜ ਹੋ ਗਏ। ਜਿਵੇਂ ਮਹਾਰਾਸ਼ਟਰ ਦੇ ਲੋਕਾਂ ਨੇ ਜਿਹੜਾ ਸੀ ਉਹ ਉੱਥੋਂ ਦੇ ਮੌਜੂਦਾ ਮੁੱਖ ਮੰਤਰੀ ਜਿਹੜੇ ਨੇ ਮਿਸਟਰ ਠਾਕਰੇ, ਉਹਨਾਂ ਨੂੰ ਨਹੀਂ ਸੀ ਚੁਣਿਆ। ਗੱਠਜੋੜ ਸੀ, ਉਹਦੇ ਵਿੱਚ ਉਹ ਬਣ ਗਏ। ਚੁਣਿਆ ਤਾਂ ਮੱਧ ਪ੍ਰਦੇਸ਼ ਦੇ ਲੋਕਾਂ ਨੇ ਸ਼ਿਵਰਾਜ ਚੌਹਾਨ ਨੂੰ ਵੀ ਨਹੀਂ ਸੀ, ਉਹ ਵੀ ਗੱਦੀ ਦੇ ਉੱਤੇ ਜਿਹੜਾ ਦੀ ਉਹ ਬਹਿ ਗਏ। ਇਹ ਸੰਵਿਧਾਨ ਦੀਆਂ ਧੱਜੀਆਂ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ, ਜਿੱਥੇ ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਉੱਥੇ ਉੱਥੇ ਇਹੀ ਕੁਝ ਹੋ ਰਿਹਾ। ਚਿੱਟੇ ਹਾਥੀ ਜਿਹੜੇ ਰਾਜਪਾਲ ਨੇ ਉਹ ਕੀ ਕੁਝ ਕਰਦੇ ਆ, ਉਹ ਉਦੋਂ ਹੀ ਚੇਤਾ ਆਉਂਦਾ ਜਦੋਂ ਅਜਿਹੀ ਸਥਿਤੀ ਬਣਦੀ ਹੈ ਜਾਂ ਇਹਨਾਂ ਤੋਂ ਬਣਵਾਈ ਜਾਂਦੀ ਹੈ। ਇਸੇ ਕਰਕੇ ਕੇਂਦਰ ਦੀ ਸਰਕਾਰ ਨੇ ਇਹ ਰਾਜਪਾਲ ਜਿਹੜੇ ਆ ਉਹ ਲਾਏ ਹੋਏ ਆ। ਇਹਦੇ ਵਿੱਚ ਤੀਜੀ ਵਾਰੀ ਜਿਹੜੀ ਐਪਲੀਕੇਸ਼ਨ ਹੈ ਉਹ ਅਸ਼ੋਕ ਗਹਿਲੋਤ ਨੇ ਦਿੱਤੀ ਆ। ਹੁਣ ਉਹਦੇ ਵਿੱਚ ਉਹ ਭਰੋਸੇ ਦਾ ਵੋਟ ਹਾਸਲ ਕਰਨ ਵਾਲੀ ਜਿਹੜੀ ਗੱਲ ਹੈ ਉਹਦੇ ਤੋਂ ਪਾਸੇ ਹੋ ਰਿਹਾ, ਉਹ ਤੋਂ ਲਾਂਭੇ ਹੋ ਰਿਹਾ। ਕਦੀ ਤਾਂ ਅਸ਼ੋਕ ਗਹਿਲੋਤ ਹੋਰੀ ਇਹ ਕਹਿੰਦੇ ਆ ਕਿ ਅਸੀਂ ਤਾਂ ਜੀ ਕੋਵਿਡ-19 ਦੇ ਬਾਰੇ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ ਸੱਦਣਾ। ਕੋਵਿਡ-19 ਦੇ ਬਾਰੇ ਤੁਸੀਂ ਫੈਸਲੇ ਲੈਣੇ ਆ, ਤੁਸੀਂ ਮੰਤਰੀ ਮੰਡਲ ਦੀ ਮੀਟਿੰਗ 'ਚ ਫੈਸਲੇ ਲੈ ਸਕਦੇ ਹੋ। ਸੰਵਿਧਾਨ ਦੇ ਮੁਤਾਬਕ ਜਿਹੜਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਸੱਦਣਾ ਉਹਦੀ ਤਾਂ ਲੋੜ ਹੀ ਨਹੀਂ ਰਹਿੰਦੀ। ਤੁਸੀਂ ਤਾਂ ਆਲ ਐਂਡ ਆਲ ਹੋ। ਜੇ ਤਾਂ ਕੋਈ ਵਿਰੋਧ ਕਰ ਰਿਹਾ, ਤੁਹਾਨੂੰ ਫੈਸਲੇ ਨਹੀਂ ਲੈਣ ਦਿੱਤਾ ਜਾ ਰਿਹਾ, ਫਿਰ ਤਾਂ ਮੰਨਿਆ ਜਾਵੇ। ਅਸਲ ਦੇ ਵਿੱਚ ਅਸ਼ੋਕ ਗਹਿਲੋਤ ਹੋਰੀ ਆਪਣੀ ਕੁਰਸੀ ਤਾਂ ਬਚਾਉਣਾ ਹੀ ਚਾਹੁੰਦੇ ਆ, ਉਹ ਨਾਲ ਦੀ ਨਾਲ ਇਹ ਚਾਹੁੰਦੇ ਆ ਕਿ ਮੌਕਾ ਜਦੋਂ ਕਿ ਸਚਿਨ ਪਾਇਲਟ ਨੂੰ ਸਿਆਸਤ ਦੇ ਵਿੱਚੋਂ ਬਿਲਕੁਲ ਹੀ ਜਿਹੜਾ ਨਿਕਾਲਾ ਦੇ ਦਿੱਤਾ ਜਾਵੇ।
ਤਾਂ ਕਿ ਅਸ਼ੋਕ ਗਹਿਲੋਤ ਦੇ ਮੁੰਡੇ ਦੇ ਵਾਸਤੇ ਰਾਹ ਪੱਧਰ ਜਿਹੜਾ ਉਹ ਹੋ ਸਕੇ, ਕਿਉਂਕਿ ਉਹ ਉਹਨੂੰ ਫਿੱਟ ਕਰਨਾ ਚਾਹੁੰਦੇ ਆ। ਇਹ ਰਾਜਾਸ਼ਾਹੀ ਜਿਹੜੀ ਚੱਲੀ ਜਾ ਰਹੀ ਹੈ, ਇਸੇ ਕਰਕੇ ਸਿਆਸਤਦਾਨਾਂ ਦੇ ਮੁੰਡੇ ਹੀ ਜਿਹੜੇ ਦੀ ਉਹ ਸਿਆਸਤ ਦੇ ਵਿੱਚ ਆ ਰਹੇ ਆ। ਇਹ ਉਹਨੂੰ ਹੀ ਵਧਾਉਣ ਦੇ ਵਾਸਤੇ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਆ। ਉਧਰ ਰਾਜਸਥਾਨ ਦੇ ਭਾਜਪਾ ਵਿਧਾਇਕ ਮਦਨ ਦਿਲਾਵਰ ਨੇ ਬਸਪਾ ਦੇ 6 ਵਿਧਾਇਕਾਂ ਦੇ ਕਾਂਗਰਸ ਦੇ ਵਿੱਚ ਰੜੇਵੇਂ ਸੰਬੰਧੀ ਸ਼ਿਕਾਇਤ ਨੂੰ ਸਪੀਕਰ ਦੇ ਵੱਲੋਂ ਰੱਦ ਕਰਨ ਦੇ ਫੈਸਲੇ ਖਿਲਾਫ ਹਾਈ ਕੋਰਟ ਦੇ ਵਿੱਚ 2 ਰਿਟ ਪਟੀਸ਼ਨਾਂ ਦਾਇਰ ਜਿਹੜੀਆਂ ਦੀ ਉਹ ਕਰ ਦਿੱਤੀਆਂ ਨੇ। ਹਾਈ ਕੋਰਟ, ਸੁਪਰੀਮ ਕੋਰਟ ਜਿਹੜੀ ਜੀ ਉਹ ਵੀ ਇਹਦੇ ਵਿੱਚ ਇਨਵੋਲਵ ਹੋਈ ਪਈ ਆ। ਜਿਹੜੀ ਸੁਪਰੀਮ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਸੀਗੀ ਰਾਜਸਥਾਨ ਦੇ ਵਿਧਾਨ ਸਭਾ ਦੇ ਸਪੀਕਰ ਨੇ, ਉਹ ਉਹਨਾਂ ਨੇ ਵਾਪਸ ਜਿਹੜੀ ਆ ਜੀ ਉਹ ਲੈ ਲਈ ਆ। ਉਹਨਾਂ ਨੂੰ ਪਤਾ ਕਿ ਉੱਥੋਂ ਕੀ ਕੁਝ ਜਿਹੜਾ ਜੀ ਹੋ ਸਕਦਾ। ਪਿਛਲੇ ਦਿਨਾਂ ਦੇ ਵਿੱਚ ਖੁਦਕੁਸ਼ੀ ਕਰ ਗਏ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਮਾਮਲਾ ਠੰਡਾ ਨਹੀਂ ਪੈ ਰਿਹਾ। ਮੁੰਬਈ ਦੇ ਵਿੱਚ ਜਿਹੜੀ ਮਹਾਰਾਸ਼ਟਰ ਦੀ ਪੁਲਿਸ ਹੈ, ਮੁੰਬਈ ਦੀ ਪੁਲਿਸ ਹੈ, ਉਹ ਲਗਾਤਾਰ ਪੁੱਛਗਿੱਛ ਜਿਹੜੀ ਆ ਉਹ ਕਰ ਰਹੀ ਆ। ਇਹਦੇ ਵਿੱਚ ਬਹੁਤ ਸਾਰੀਆਂ ਪ੍ਰਸਿੱਧ ਫਿਲਮੀ ਹਸਤੀਆਂ ਨੂੰ ਪੁੱਛਗਿੱਛ ਦੇ ਵਾਸਤੇ ਸੱਦਿਆ ਗਿਆ। ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ। ਜਿਹੜੇ ਸੁਸ਼ਾਂਤ ਸਿੰਘ ਰਾਜਪੂਤ ਆ, ਉਹਦੇ ਪਿਤਾ ਨੇ ਜਿਹੜਾ ਕੇ ਸਿੰਘ, ਉਹਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਰੀਆ ਚੱਕਰਵਰਤੀ ਸਣੇ 6 ਜਣਿਆਂ ਦੇ ਉੱਤੇ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਲਾ ਕੇ ਪਟਨਾ ਬਿਹਾਰ ਦੇ ਵਿੱਚ ਜਿਹੜਾ ਪੈਂਦਾ ਉੱਥੇ FIR ਦਰਜ ਕਰਾਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਇੱਥੋਂ ਦਾ ਹੀ ਰਹਿਣ ਵਾਲਾ ਸੀਗਾ। ਜਿਹੜੀ ਰੀਆ ਚੱਕਰਵਰਤੀ ਆ, ਉਹਨੇ ਖੁਦ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਦੱਸਿਆ ਸੀ ਪਿਛਲੇ ਦਿਨੀ, ਤੇ ਉਹਨੇ ਇੱਕ ਟਵੀਟ ਕੀਤਾ ਸੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ, ਔਰ ਇਸ ਮਾਮਲੇ ਦੇ ਵਿੱਚ CBI ਦੀ ਜਾਂਚ ਜਿਹੜੀ ਆ ਜੀ ਉਹ ਮੰਗੀ ਸੀਗੀ। ਪਟਨਾ ਦੇ ਰਜੀਵ ਨਗਰ ਪੁਲਿਸ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਆ, ਔਰ ਇਹ ਕਿਹਾ ਕਿ 4 ਮੈਂਬਰੀ ਪੁਲਿਸ ਟੀਮ FIR ਵਿਚਲੇ ਦਾਅਵਿਆਂ ਦੀ ਜਾਂਚ ਦੇ ਵਾਸਤੇ ਮੁੰਬਈ ਜਿਹੜੀ ਆ ਉਹ ਚਲੇ ਗਈ ਆ। ਸੁਸ਼ਾਂਤ ਦੇ ਜਿਹੜੇ ਪਿਤਾ ਨੇ ਇਹ ਦੋਸ਼ ਲਾਇਆ ਕਿ 17 ਕਰੋੜ ਰੁਪਈਆ ਰੀਆ ਚੱਕਰਵਰਤੀ ਨੇ ਆਪਣੇ ਖਾਤਿਆਂ ਦੇ ਵਿੱਚ ਟਰਾਂਸਫਰ ਕਰਾਇਆ। ਜਿਹੜੇ 4 ਕੰਪਨੀਆਂ ਬਣਾਈਆਂ ਹੋਈਆਂ ਸੀ, 3 ਦੇ ਵਿੱਚ ਰੀਆ ਚੱਕਰਵਰਤੀ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਪਾਰਟਨਰ ਸੀ, ਤੇ ਇੱਕ ਕੰਪਨੀ ਦੇ ਵਿੱਚ ਰੀਆ ਚੱਕਰਵਰਤੀ ਦਾ ਭਰਾ ਪਾਰਟਨਰ ਸੀ। ਜਦੋਂ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਜਿਹੜੀ ਆ ਮੁੰਬਈ ਦੀ ਪੁਲਿਸ ਨੇ ਕੀਤੀ ਆ, ਤੇ ਰੀਆ ਚੱਕਰਵਰਤੀ ਨੇ ਇਹ ਮਾਮਲਾ ਲੁਕੋਇਆ ਸੀ ਵੀ ਉਹ ਸੁਸ਼ਾਂਤ ਰਾਜਪੂਤ ਦੀ ਕਿਸੇ ਕੰਪਨੀ ਦੇ ਵਿੱਚ ਪਾਰਟਨਰ ਸੀ, ਔਰ 17 ਕਰੋੜ ਰੁਪਏ ਦੇ ਫੰਡਸ ਜਿਹੜੇ ਨੇ ਉਹ ਉਹਦੇ ਖਾਤਿਆਂ ਦੇ ਵਿੱਚ ਕਿਵੇਂ ਟਰਾਂਸਫਰ ਹੋਏ, ਇਹ ਸਵਾਲੀਆ ਚਿੰਨ੍ਹ ਤਾਂ ਵੱਡੇ ਜਿਹੜਾ ਜੀ ਉਹ ਲਾਉਂਦੇ ਆ। ਹਾਲਾਂਕਿ ਜਿਹੜੀ ਵਿਸਰਾ ਰਿਪੋਰਟ ਹੈ ਜਿਹੜੀ ਆਈ ਸੁਸ਼ਾਂਤ ਰਾਜਪੂਤ ਦੀ, ਉਹਦੇ ਵਿੱਚ ਕਾਰਨ ਖੁਦਕੁਸ਼ੀ ਹੀ ਦੱਸਿਆ ਗਿਆ। ਖੁਦਕੁਸ਼ੀ ਦੇਖੋ, ਜਿਹੜੀ ਵਿਸਰਾ ਰਿਪੋਰਟ ਹੈ ਉਹ ਇਹ ਵੀ ਨਹੀਂ ਦੱਸ ਸਕਦੀ ਕਿ ਉਹਨੇ ਫਾਹਾ ਖੁਦ ਲਿਆ ਜਾਂ ਉਹਨੂੰ ਫਾਹਾ ਦਿੱਤਾ ਗਿਆ। ਅਜੇ ਇਹ ਸਾਰਾ ਕੁਝ ਜਿਹੜਾ ਜੀ ਉਹ ਜਾਂਚ ਦਾ ਵਿਸ਼ਾ ਹੈ। ਪਰ ਰੀਆ ਚੱਕਰਵਰਤੀ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਹੋਣਾ, ਇਹ ਇਸ ਮਾਮਲੇ ਦੇ ਵਿੱਚ ਇੱਕ ਇਹ ਤੁਸੀਂ ਕਹ ਲਓ ਕਿ ਨਵਾਂ ਮੋੜ ਜਿਹੜਾ ਜੀ ਉਹ ਜ਼ਰੂਰ ਆਇਆ। ਇਸ ਵੇਲੇ ਭਾਰਤ ਦੇ ਵਿੱਚ ਜਿਹੜੇ COVID-19 ਦੇ ਕੇਸ ਨੇ, ਉਹਨਾਂ ਦੀ ਰਫ਼ਤਾਰ ਮੱਠੀ ਨਹੀਂ ਜਿਹੜਾ ਜੀ ਉਹ ਪੈ ਰਹੀ। 24 ਘੰਟਿਆਂ ਦੇ ਵਿੱਚ 49,632 ਮਾਮਲੇ ਸਾਹਮਣੇ ਆਏ ਨੇ। ਗਿਣਤੀ 15 ਲੱਖ ਤੋਂ ਟੱਪ ਗਈ ਆ। 15,32,135 ਮਾਮਲੇ ਹੋ ਗਏ ਆ। 770 ਹੋਰ ਮੌਤਾਂ ਹੋਈਆਂ। 34,224 ਮੌਤਾਂ ਜਿਹੜੀਆਂ ਹੋ ਗਈਆਂ ਨੇ। ਮਹਾਰਾਸ਼ਟਰ 'ਚ ਫੇਰ ਤੇਜ਼ ਰਫ਼ਤਾਰ ਜਿਹੜੀ ਹੈ ਜੀ ਉਹ ਹੋਈ ਆ। 7717 ਜਿਹੜੇ ਜੀ ਉਹ ਮਾਮਲੇ ਸਾਹਮਣੇ ਆਏ। 44,000 ਜਿਹੜੀਆਂ ਉਹ ਮਾਫ਼ ਕਰਨਾ 282 ਮੌਤਾਂ ਹੋਈਆਂ ਨੇ, ਔਰ 14,165 ਮੌਤਾਂ ਮਹਾਰਾਸ਼ਟਰ 'ਚ ਹੋ ਚੁੱਕੀਆਂ ਨੇ। ਤਾਮਿਲਨਾਡੂ ਬੜੀ ਤੇਜ਼ੀ ਦੇ ਨਾਲ ਜਿਹੜਾ ਇਹਨਾਂ ਕੇਸਾਂ ਦੇ ਵਿੱਚ ਹੁਣ ਸਾਹਮਣੇ ਆ ਰਿਹਾ। 6972 ਨਵੇਂ ਕੇਸ ਦੇ ਨਾਲ 2,27,668 ਗਿਣਤੀ ਤਾਮਿਲਨਾਡੂ ਦੇ ਵਿੱਚ ਹੋ ਗਈ ਹੈ। 88 ਹੋਰ ਮੌਤਾਂ ਦੇ ਨਾਲ 3659 ਮੌਤਾਂ ਹੋ ਗਈਆਂ। ਦਿੱਲੀ ਦੇ ਵਿੱਚ ਜਿਹੜੀ ਮੌਤਾਂ ਦੀ ਗਿਣਤੀ ਤੇ ਨਵੇਂ ਆਉਣ ਵਾਲੇ ਕੇਸਾਂ ਦੀ ਗਿਣਤੀ ਸਟਿਲ ਕੰਟਰੋਲ ਦੇ ਵਿੱਚ ਹੈ। 1056 ਨਵੇਂ ਮਾਮਲੇ ਸਾਹਮਣੇ ਆਏ। 1,32,275
ਇੱਥੇ ਗਿਣਤੀ ਹੋ ਗਈ, ਜਦੋਂ ਕਿ 28 ਸੱਜਰੀਆਂ ਮੌਤਾਂ ਦੇ ਨਾਲ 3881 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਆਂਧਰਾ ਪ੍ਰਦੇਸ਼ ਹੁਣ ਤੇਜ਼ੀ ਦੇ ਨਾਲ ਇੱਥੇ ਗਿਣਤੀ ਜਿਹੜੀ ਦੀ ਉਹ ਵੱਧ ਰਹੀ ਹੈ, ਜਿੱਥੇ ਕਰੀਬ 8000 ਨਵੇਂ ਕੇਸ ਸਾਹਮਣੇ ਆਏ, 1,10,297 ਹੋ ਗਏ, 58 ਮੌਤਾਂ ਹੋਈਆਂ, 1148 ਜਿਹੜਾ ਦੀ ਉਹ ਹੋ ਗਿਆ। ਤੇ ਇਹਦੇ ਤੋਂ ਬਾਅਦ ਜਿਹੜੇ ਬਾਕੀ ਸੂਬੇ ਨੇ, ਜਿਹਦੇ 'ਚ ਉੱਤਰ ਪ੍ਰਦੇਸ਼ ਸ਼ਾਮਲ ਹੈ, ਵੈਸਟ ਬੰਗਾਲ ਸ਼ਾਮਲ ਹੈ, ਗੁਜਰਾਤ ਸ਼ਾਮਲ ਹੈ, ਇਹ ਵੀ ਜਿਹੜਾ ਜੀ ਇੱਥੇ ਵੀ ਉਸੇ ਤਰੀਕੇ ਨਾਲ ਤੇਜ਼ੀ ਜਾਰੀ ਹੈ। ਜੇ ਆਪਾਂ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ 750 ਨਵੇਂ ਮਾਮਲੇ ਸਾਹਮਣੇ ਆਏ, 32,876 ਕੁੱਲ ਹੋ ਗਏ, 9 ਮੌਤਾਂ ਦੇ ਨਾਲ 406 ਜਿਹੜਾ ਜੀ ਉਹ ਹੋ ਗਏ। ਪੰਜਾਬ ਦੇ ਵਿੱਚ ਮੌਤਾਂ ਦਾ ਅੰਕੜਾ ਹੋਰ ਜ਼ਿਆਦਾ ਵਧਿਆ, ਹੁਣ ਤੱਕ ਦੇ ਸਭ ਤੋਂ ਹਾਈ ਨੰਬਰ 18 ਡੈਥ ਜਿਹੜੀਆਂ ਉਹ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਹੋ ਗਈਆਂ। 19 ਮੌਤਾਂ, ਮਾਫ ਕਰਨਾ, 18 ਨਹੀਂ 19 ਮੌਤਾਂ ਹੋ ਗਈਆਂ। 612 ਨਵੇਂ ਮਾਮਲੇ ਜਿਹੜੇ ਉਹ ਸਾਹਮਣੇ ਆਏ। ਪਿਛਲੇ 4 ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਕਰੋਨਾ ਦੇ ਨਾਲ 46 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਮੌਤਾਂ ਦੀ ਗਿਣਤੀ 336 ਹੋ ਗਈ ਆ, ਤੇ ਜਿਹੜੇ ਪੀੜਤਾਂ ਦਾ ਅੰਕੜਾ 14,338 ਨੂੰ ਜਿਹੜਾ ਉਹ ਪਹੁੰਚ ਗਿਆ ਹੈ। ਔਰ ਲੁਧਿਆਣੇ 'ਚ 6, ਸੰਗਰੂਰ, ਪਟਿਆਲਾ, ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ 3, ਹੁਸ਼ਿਆਰਪੁਰ ਦੇ ਵਿੱਚ 1 ਵਿਅਕਤੀ ਦੀ ਮੌਤ ਜਿਹੜੀ ਆ ਉਹ ਹੋਈ ਆ। ਔਰ ਇਹ ਜਿਹੜਾ ਜੀ ਉਹ ਸਿਲਸਿਲਾ ਨਿਰੰਤਰ ਜਿਹੜਾ ਜਾਰੀ ਹੈ। ਜੇ ਇਹ ਸਿਲਸਿਲਾ ਜਾਰੀ ਹੈ ਤੇ ਦੂਜੇ ਪਾਸੇ ਕੁਝ ਵੱਡੇ ਦਿਓ ਕੱਦ ਹਸਪਤਾਲਾਂ ਦੇ ਉੱਤੇ ਦੋਸ਼ ਲੱਗਣ ਦਾ ਸਿਲਸਿਲਾ ਵੀ ਜਿਹੜਾ ਜੀ ਉਹ ਜਾਰੀ ਹੈ। ਇੱਕ ਪ੍ਰੋਫੈਸਰ ਦੀ ਜਿਹੜੀ ਮੌਤ ਹੋਈ ਸੀਗੀ ਪਿਛਲੇ ਦਿਨੀ, ਉਹਨਾਂ ਦੀ ਪਤਨੀ ਜਿਹੜੀ ਹੈ ਜੀ ਉਹ ਤਾਂ ਲਗਾਤਾਰ ਉਹਨੇ ਜਿਹੜਾ ਇੱਕ ਜਿਹੜੀ ਈਮੇਲ ਭੇਜ ਕੇ ਇਹ ਤਾਂ ਵੱਡਾ ਚਰਚਾ ਜਿਹੜਾ ਉਹ ਛੇੜਿਆ ਹੋਇਆ। ਉਹ ਵੱਡਾ ਚਰਚਾ ਇਸ ਪੱਖੋਂ ਜਿਹੜਾ ਜੀ ਛੇੜਿਆ ਹੋਇਆ ਕਿ ਉਹਦਾ ਪਤੀ ਜਿਹਦੇ ਟੈਸਟ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਆਈ, ਕਿ ਨੈਗੇਟਿਵ ਰਿਪੋਰਟ ਜਿਹੜੀ ਆਈ, ਪਰ ਉਹਦੇ ਪਤੀ ਨੂੰ ਜਿਹੜਾ ਸੀਗਾ ਬੈੱਡ ਨਹੀਂ ਮਿਲਿਆ ਜਾਂ ਉਹਦਾ ਇਲਾਜ ਸਮੇਂ ਸਿਰ ਨਹੀਂ ਹੋਇਆ, ਜਿਹਦੇ ਵਿੱਚ ਉਹਨੇ ਸਵਾਲ ਜਿਹੜੇ ਜੀ ਉਹ ਖੜੇ ਕੀਤੇ ਨੇ ਸਿਸਟਮ ਦੇ ਉੱਤੇ, ਜਿਹੜੇ ਸਿਹਤ ਸਿਸਟਮ ਦੇ ਉੱਤੇ। ਉਹ ਇਹ ਕਹਿੰਦੀ ਆ ਕਿ ਹਲਕਾ ਬੁਖਾਰ ਤੇ ਖਾਂਸੀ ਜਿਹੜੀ ਖੰਘ ਕਰਕੇ ਉਹਦਾ ਕੋਵਿਡ-19 ਦਾ ਟੈਸਟ ਕਰਵਾਇਆ ਗਿਆ ਸੀ, ਉਹਦੀ ਸਿਹਤ ਵਿਗੜ ਗਈ। ਹਸਪਤਾਲ ਨੇ ਆਈਸੋਲੇਸ਼ਨ ਵਾਰਡ ਦੇ ਵਿੱਚ ਭਰਤੀ ਕਰਤਾ, ਜਿੱਥੇ ਉਹਦੀ ਕੋਈ ਦੇਖ ਰੇਖ ਨਹੀਂ ਕੀਤੀ ਗਈ। ਇਹ ਕਿਹਾ ਗਿਆ ਰਿਪੋਰਟ ਆਉਣ ਦਿਓ ਵੇਖਾਂਗੇ। ਉਹਦੇ ਦੌਰਾਨ ਹੁਣ ਉਹਨੂੰ ਹੋਇਆ ਕਿ ਇਹ ਨਹੀਂ ਕੁਝ ਵੀ ਜਿਹੜਾ ਜੀ ਉਹ ਪਤਾ, ਔਰ ਉਹਦੀ ਡੈਥ ਹੋ ਗਈ। ਡਾਕਟਰ ਪਰਵਿੰਦਰ ਕੰਬੋਜ ਸਨ ਜੀ, ਬਹੁਤ ਨਾਮਵਰ ਪ੍ਰੋਫੈਸਰ ਸਨ, ਉਹਨਾਂ ਦੇ ਬੜੇ ਸਾਰੇ ਸਟੂਡੈਂਟ ਦੁਨੀਆ ਭਰ ਦੇ ਵਿੱਚ ਜਿਹੜਾ ਜੀ ਉਹ ਹੈ ਨੇ। ਉਹਨਾਂ ਦੀ ਪਤਨੀ ਜਿਹੜੀ ਡਾਕਟਰ ਨੀਤਾ ਪੰਧੂ ਹੈ ਜੀ, ਉਹਨੇ ਹਸਪਤਾਲ ਦੀ ਲਾਪਰਵਾਹੀ ਦਾ ਦੋਸ਼ ਜਿਹੜਾ ਜੀ ਉਹ ਲਾਇਆ। ਉਧਰ ਲੁਧਿਆਣੇ ਦੇ ਵੱਡੇ ਹਸਪੀਟਲ DMC ਦੀ ਪੋਲ ਜਿਹੜੀ ਹੈ ਜੀ, ਉਹ ਇੱਕ ਕਾਰੋਬਾਰੀ ਦੇ ਪੁੱਤ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਖੋਲ੍ਹੀ ਹੈ। ਉਹ ਕਹਿੰਦਾ ਕਿ DMC ਹਸਪੀਟਲ ਦੇ ਵਿੱਚ ਬੈੱਡ ਨਾ ਮਿਲਣ ਕਰਕੇ ਕਰੋਨਾ ਵਾਇਰਸ ਦੀ ਜੰਗ ਹਾਰ ਗਿਆ ਉਹਦਾ ਪਿਓ ਸੰਜੀਵ ਨਾਗਪਾਲ ਜਿਹੜਾ ਸੀਗਾ ਜੀ, ਉਹਦੇ ਪੁੱਤ ਨੇ ਇਹ ਗੱਲ ਕਹੀ ਆ ਕਿ 5 ਘੰਟੇ ਉਹ ਸਟ੍ਰੈਚਰ ਦੇ ਉੱਤੇ ਪਾ ਕੇ ਆਪਣੇ ਪਿਤਾ ਨੂੰ ਡਾਕਟਰਾਂ ਦੇ ਸਾਹਮਣੇ ਬੈੱਡ ਦੇਣ ਲਈ ਤਰਲੇ ਕਰਦਾ ਰਿਹਾ, ਡਾਕਟਰਾਂ ਨੂੰ ਤਰਸ ਨਹੀਂ ਆਇਆ। ਉਹ ਕਹਿੰਦਾ 5 ਕਿਲੋਮੀਟਰ ਸਫ਼ਰ ਦੇ ਵਾਸਤੇ 4000 ਰੁਪਈਏ ਦੇ ਵਿੱਚ ਉਹਨੇ ਐਂਬੂਲੈਂਸ ਕੀਤੀ। ਤੁਸੀਂ ਦੇਖੋ ਲੁਟੇਰੇ ਕਿਸ ਕਿਸ ਰੂਪ 'ਚ ਬੈਠੇ ਆ। 4000 ਰੁਪਈਆ ਐਂਬੂਲੈਂਸ ਵਾਲਾ 5 ਕਿਲੋਮੀਟਰ ਦਾ ਲੈ ਗਿਆ। ਉਹਦੇ ਪਿਤਾ ਨੂੰ ਸਿਵਲ ਹਸਪੀਟਲ ਲੈ ਕੇ ਉਹ ਪਹੁੰਚਿਆ, ਉੱਥੋਂ DMC ਤੋਂ। ਰਾਹ ਦੇ ਵਿੱਚ ਉਹਦੇ ਪਿਤਾ ਦੀ ਮੌਤ ਜਿਹੜੀ ਸੀ ਉਹ ਹੋ ਗਈ। ਵੀਡੀਓ ਦੇ ਰਾਹੀਂ ਉਹਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਗੰਭੀਰ ਮਰੀਜ਼ਾਂ ਲਈ ਬੈੱਡਾਂ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਜਾਵੇ। ਪ੍ਰਣਵ ਨਾਗਪਾਲ ਜਿਹੜਾ ਜੀ, ਉਹਨੇ ਇਹ ਗੰਭੀਰ ਦੋਸ਼ ਜਿਹੜੇ ਆ DMC ਹਸਪੀਟਲ ਦੇ ਉੱਤੇ ਲਾਏ ਆ। ਜਿਹੜਾ DMC ਹਸਪੀਟਲ ਵਾਲੇ ਆ, ਜੋ ਹਮੇਸ਼ਾ ਹੁੰਦਾ ਇਹ ਹਸਪੀਟਲਾਂ ਵਾਲਾ, ਉਹ ਕਹਿੰਦੇ ਜੀ ਅਸੀਂ ਇਹਦੇ ਉੱਤੇ ਕੋਈ ਟਿੱਪਣੀ ਜਿਹੜੀ ਜੀ ਉਹ ਨਹੀਂ ਕਰਨੀ। ਟਿੱਪਣੀ ਕਰ ਵੀ ਨਹੀਂ ਸਕਦੇ, ਕਿਉਂਕਿ ਟਿੱਪਣੀ ਕਰਨ ਨੂੰ ਹੈ ਨਹੀਂ। ਜਦੋਂ ਦੁਕਾਨਾਂ ਜਿਹੜੀਆਂ ਜੀ ਉਹ ਬਣਾ ਲੀਆਂ, ਇਹਨਾਂ ਨੂੰ ਦੁਕਾਨਾਂ ਦੇ ਰੂਪ ਦੇ ਵਿੱਚ ਪ੍ਰਚਲਿਤ ਜਿਹੜਾ ਜੀ ਉਹ ਕਰ ਲਿਆ, ਔਰ ਲੋਕਾਂ ਨੇ ਕਦੀ ਸਿਹਤ ਸੇਵਾਵਾਂ ਜਿਹੜੀਆਂ ਜੀ ਇਹਨਾਂ ਦੇ ਉੱਤੇ ਧਿਆਨ ਹੀ ਨਹੀਂ ਦਿੱਤਾ। ਉਹ ਛੱਡ ਛਡਾਈ ਗਏ ਇਹਨਾਂ ਮਾਮਲਿਆਂ ਨੂੰ।
ਤੇ ਲਾਸਟ ਦੇ ਵਿੱਚ ਮੁਲਤਾਨੀ ਕੇਸ ਦੀ ਗੱਲ ਥੋੜੀ ਜਿਹੜੀ ਕਰ ਲਈਏ। ਮੁਲਤਾਨੀ ਕੇਸ ਜਿਹੜਾ ਕਿ 29 ਸਾਲ ਪਹਿਲਾਂ ਇੱਕ ਵਿਅਕਤੀ ਨੂੰ ਪੁਲਿਸ ਨੇ ਚੁੱਕ ਕੇ ਖਪਾਤਾ ਸੀ, ਉਦੋਂ ਜਿਹੜੇ ਦੀ ਸਮੇਧ ਸੈਣੀ ਹੋਰਾਂ ਦੇ ਉੱਤੇ ਇਹ ਮਾਮਲਾ ਦਰਜ ਹੋਇਆ ਹੈ ਤੇ 2 ਉਹਨਾਂ ਦੇ ਸਾਥੀਆਂ 'ਤੇ ਇਹ ਮਾਮਲਾ ਦਰਜ ਹੈ। ਇਹ 2 ਜਿਹੜੇ ਸਾਬਕਾ ਇੰਸਪੈਕਟਰ ਨੇ ਅਨੋਖ ਸਿੰਘ ਤੇ ਜਗੀਰ ਸਿੰਘ, ਇਹਨਾਂ ਦੇ ਉੱਤੇ ਜਿਹੜਾ ਉਹ ਗਵਾਹ ਨੂੰ ਧਮਕਾਉਣ ਦਾ ਦੋਸ਼ ਲਾ ਕੇ ਇੱਕ ਮਾਮਲਾ ਹੋਰ ਦਰਜ ਹੋ ਗਿਆ। ਪੁਲਿਸ ਨੇ ਸਾਬਕਾ ਇੰਸਪੈਕਟਰ ਅਨੋਖ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਉਹਦੀ ਨਾਲ ਦੀ ਨਾਲ ਜ਼ਮਾਨਤ ਵੀ ਹੋ ਗਈ, ਕਾਗਜ਼ ਪੱਤਰ ਪੂਰੇ ਨਹੀਂ ਹੋਏ, ਤਾਂ ਕਰਕੇ ਉਹਦੀ ਰਿਹਾਈ ਨਹੀਂ ਹੋ ਸਕੀ, ਅੱਜ ਹੋ ਜੂਗੀ। ਜਗੀਰ ਸਿੰਘ ਦੀ ਭਾਲ ਜਿਹੜੀ ਜਾਰੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਜਿਹੜਾ ਪਿੰਕੀ ਕੈਟ, ਉਹਨੇ ਇਹਨਾਂ ਨੇ ਜਿਹੜਾ ਦੀ ਉਹ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਹਦੀ ਸ਼ਿਕਾਇਤ ਦੇ ਉੱਤੇ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ, ਕਿਉਂਕਿ ਇਹ ਦੋਨੋਂ ਸਾਬਕਾ ਇੰਸਪੈਕਟਰ ਜਿਹੜੇ ਆ ਉਹ ਜ਼ਮਾਨਤ ਦੇ ਉੱਤੇ ਨੇ ਤੇ ਜ਼ਮਾਨਤ ਦੀਆਂ ਜਿਹੜੀਆਂ ਮੱਦਾਂ ਹੁੰਦੀਆਂ ਨੇ ਉਹਦੇ ਵਿੱਚ ਇੱਕ ਗੱਲ ਇਹ ਹੁੰਦੀ ਆ ਕਿ ਤੁਸੀਂ ਜਿਹੜੇ ਕੇਸ ਦੇ ਵਿੱਚ ਤੁਹਾਨੂੰ ਜ਼ਮਾਨਤ ਮਿਲ ਰਹੀ ਆ ਉਹਦੇ ਕਿਸੇ ਗਵਾਹ ਦੇ ਨਾਲ ਸੰਪਰਕ ਨਹੀਂ ਕਰੋਗੇ, ਉਹਦੇ ਕਿਸੇ ਗਵਾਹ ਨੂੰ ਤੁਸੀਂ ਧਮਕਾਓਗੇ ਨਹੀਂ, ਡਰਾਓਗੇ ਨਹੀਂ। ਹੁਣ ਇਹ ਨਹੀਂ ਪਤਾ ਕਿ ਗੁਰਮੀਤ ਸਿੰਘ ਪਿੰਕੀ ਕੈਟ ਜਿਹੜਾ ਉਹਨੂੰ ਉਹਦੇ ਫਾਰਮ ਹਾਊਸ ਦੇ ਉੱਤੇ ਇਹ ਮਿਲਣ ਕਿਉਂ ਗਏ, ਜਿਹੜੀ ਕਿ ਉਹਨੇ ਇਹ ਗੱਲ ਕਹੀ ਆ ਕਿ ਉਹਦੇ ਕੋਲੇ ਇਹ ਮਿਲਣ ਆਏ ਤੇ ਉਹਨੂੰ ਆ ਕੇ ਧਮਕਾਇਆ। ਇਹਨਾਂ ਦੇ ਖਿਲਾਫ 196A ਤੇ 500 ਦੇ ਤਹਿਤ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਹਾਲਾਂਕਿ ਕੋਈ ਅਧਿਕਾਰੀ ਇਸ ਮਾਮਲੇ ਦੇ ਉੱਤੇ ਅਜੇ ਬੋਲਣ ਦੇ ਵਾਸਤੇ ਤਿਆਰ ਨਹੀਂ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਵਾਸਤੇ, ਔਰ ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਊਗੀ ਜੀ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ।